ਖਬਰ ਤੇ ਬਹੁਤ ਵਧੀਆ ਸ਼ਰਮਾ ਜੀ ਗੱਲ ਕਰੀਏ ਬਿਜਲੀ ਦੀ, ਬਿਜਲੀ ਹੋ ਜਾਣੀ ਹੈ ਕਹਿੰਦੇ ਮਹਿੰਗੀ ਤੇ ਮੁਫਤ ਵਾਲਿਆਂ ਤੇ ਵੀ ਹੁਣ ਅਸਰ ਪਊਗਾ। ਪ੍ਰਵੀਨ ਜੀ, ਪਾਵਰਕੌਮ ਨੇ ਬਕਾਇਦਾ ਤੌਰ ਤੇ ਹਦਾਇਤ ਕੀਤੀ ਆ ਜੀ ਸਿੱਧੇ ਰੂਪ ਦੇ ਵਿੱਚ ਸਰਕਾਰ ਨੂੰ ਲਿਖ ਕੇ ਭੇਜਿਆ ਕਿ ਸਾਡਾ ਨਹੀਂ ਸਰਦਾ, ਹੂੰ ਬੰਦ ਹੋ ਜਾਣਾ ਪਾਵਰਕੌਮ, ਫੇਰ ਨਾ ਕਿਉਂ, ਹੂੰ ਜੇ ਕੁਝ ਕਰਨਾ ਤਾਂ ਇਹਦਾ ਹੀਲਾ ਵਸੀਲਾ ਕਰੋ। ਹੂੰ ਜਿੱਦਣ ਦੀ ਕਹਿੰਦੇ ਜੀ ਪਾਵਰਕੌਮ ਦੀ ਸਥਾਪਨਾ ਹੋਈ ਆ, ਕਿਉਂਕਿ ਪਹਿਲਾਂ ਬਿਜਲੀ ਬੋਰਡ ਸੀਗਾ ਤੇ ਉਸ ਤੋਂ ਬਾਅਦ ਹੁਣ ਪਾਵਰਕੌਮ ਦੇ ਰੂਪ ਚ ਆ ਗਿਆ, ਇੱਕ ਤਰ੍ਹਾਂ ਨਾਲ ਪ੍ਰਾਈਵੇਟਕਰਨ ਹੋ ਗਿਆ। ਉਦਣ ਦੇ ਉਹ ਕਹਿੰਦੇ ਜੀ ਕਿ ਅਸੀਂ ਪਹਿਲੀ ਵਾਰ ਸਭ ਤੋਂ ਘੱਟ ਵਾਧਾ ਕਰ ਰਹੇ ਹਾਂ 11%। ਠੀਕ ਹੈ। ਤੇ ਸਾਡੀ ਮੰਗ ਹੈ 11% ਬਿਜਲੀ ਮਹਿੰਗੀ ਕੀਤੀ ਜਾਵੇ। ਹੂੰ ਤੇ ਇਹ ਸਾਡੀ ਲੋੜ ਹੈ। ਅੱਜ ਦੀ ਤਰੀਕ ਚ ਕਹਿੰਦੇ ਸਾਡਾ ਮਾਲੀਆ ਘਾਟਾ 6300 ਕਰੋੜ ਤੋਂ ਉੱਪਰ ਜਾ ਰਿਹਾ। ਤੇ ਜੇ ਤੁਸੀਂ ਮਾੜਾ ਮੋਟਾ 11% ਵਾਧਾ ਕਰ ਦੋਗੇ ਤਾਂ ਅਸੀਂ 23-24 ਤੱਕ ਜਾਂਦੇ 5300 ਕਰੋੜ ਦੇ ਘਾਟੇ ਤੱਕ ਆਵਾਂਗੇ। ਤੇ ਮਾਲੀਆ ਘਾਟਾ ਸਾਡਾ ਪੂਰਾ ਕਰੋ। ਪਰ ਹੁਣ ਬਿਜਲੀ ਮਹਿੰਗੀ ਹੋਣੀ, ਵੈਸੇ ਤਾਂ ਅਜੇ ਮੂਰੇ ਪੰਚਾਇਤੀ ਚੋਣਾਂ ਪਈਆਂ, ਉਸ ਤੋਂ ਬਾਅਦ ਨਗਰ ਨਿਗਮ ਚੋਣਾਂ ਦੀ ਵੀ ਚਰਚਾ ਹੈ, ਤੇ ਨਾਲ ਇਹ ਅਸਲੀ ਸਰਕਾਰਾਂ ਲਈ ਸਭ ਤੋਂ ਅਹਿਮ ਹੈ ਲੋਕ ਸਭਾ ਚੋਣ। ਇਸ ਲਈ ਇਹ ਵਾਧੇ ਦੀ ਪ੍ਰਵਾਨਗੀ, ਠੀਕ ਹੈ, 6 ਰੁਪਏ ਮਾਫ ਕਰਨਾ 65 ਪੈਸੇ ਪ੍ਰਤੀ ਯੂਨਿਟ ਤੱਕ ਵਾਧੇ ਦੀ ਉਮੀਦ ਹੈ ਕਿ 65-70 ਪੈਸੇ ਪ੍ਰਤੀ ਯੂਨਿਟ ਕੀਮਤ ਚ ਵਾਧਾ ਹੁੰਦਾ ਜੇ 11% ਦੀ ਰੇਟ ਵਧਿਆ। ਜੀ ਜੀ। ਸੋ ਇਸ ਵਾਧੇ ਨੂੰ ਅਜੇ ਸਰਕਾਰ ਲੋਕ ਸਭਾ ਚੋਣਾਂ ਤੱਕ ਕਰਾਉਣ ਦੇ ਵਿੱਚ ਮੈਨੂੰ ਲੱਗਦਾ ਰੋਕ ਕੇ ਰੱਖੂਗੀ ਕਿ ਨਾ ਕਰੀਏ। ਪਰ ਸਵਾਲ ਇਹ ਹੈ ਕਿ ਵਾਧਾ ਅੱਜ ਹੋਵੇ, ਵਾਧਾ 2 ਮਹੀਨੇ ਨੂੰ ਹੋਵੇ, ਵਾਧਾ 3 ਮਹੀਨੇ ਨੂੰ ਹੋਵੇ, ਗਲ ਕਿਹਦੇ ਪੈਣਾ? ਸਰਕਾਰ ਦੇ। ਮੁੱਖ ਮੰਤਰੀ ਸਾਹਿਬ ਛਾਤੀ ਠੋਕ ਕੇ ਕਹਿੰਦੇ ਆ ਪਿਛਲਿਆਂ ਦਾ ਵੀ ਪੈਸਾ ਤਾਰ ਰਹੇ ਆ, ਆਪਣੇ ਵਾਲੀ ਸਬਸਿਡੀ ਸਮੇਂ ਸਿਰ ਦੇ ਰਹੇ ਆ। ਦੱਸੋ ਜੀ, ਦੇ ਰਹੇ ਆ ਨਾ? ਸਬਸਿਡੀ ਦੇ ਪੈਸੇ ਮਿਲ ਰਹੇ ਆ ਸਮੇਂ ਸਿਰ? ਉਹ ਕਹਿੰਦੇ ਹਾਂ ਜੀ ਮਿਲ ਰਹੇ ਆ। ਕਿ ਪਹਿਲੇ ਵਾਲੇ ਪੈਸੇ ਜਿੰਨੇ ਕੁ ਰਹਿ ਗਏ ਸੀ ਤੇ ਜਿਹੜੇ ਦੇ ਗਏ ਸੀ ਪਹਿਲੇ, ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਝੋਲੇ ਚੋਂ ਕੱਢ ਕੇ ਦਿੱਤੇ ਸੀ, ਬਾਦਲ ਸਾਹਿਬ ਨੇ ਆਪਣੇ ਬੋਝੇ ਚੋਂ ਕੱਢ ਕੇ ਦਿੱਤੇ ਸੀ। ਉਹਦਾ ਮੱਥਾ ਟੇਕਣ ਲੱਗੇ ਸਿਕਿਉਰਿਟੀ ਗਾਰਡ ਨੂੰ ਕਹਿੰਦੇ ਕਿ ਫੜਾਈ ਪੈਸੇ ਜੀ। ਸੋ ਇਸ ਲਈ ਉਹ ਆਪਣੇ ਪੱਲਿਓਂ ਦਿੰਦੇ ਸੀ। ਜੇ ਹੁਣ ਮਾਨ ਸਾਹਿਬ ਕਹੀ ਜਾਂਦੇ ਆ ਕਿ ਮੈਂ ਮੋੜ ਤੇ ਪੈਸੇ ਜੀ ਸਬਸਿਡੀ, ਬਿਜਲੀ ਸਬਸਿਡੀ ਵਾਲੇ ਅਸੀਂ ਸਮੇਂ ਸਿਰ ਅਦਾ ਕਰ ਰਹੇ ਹਾਂ, ਮਾਨ ਸਾਹਿਬ ਘਰੋਂ ਲਿਆਉਂਦੇ ਆ? ਕਿੱਥੋਂ ਆਉਂਦੇ ਆ? ਸਤੋਜ ਪਿੰਡ ਤੋਂ ਆਉਂਦੇ ਆ ਪੈਸੇ ਜਾਂ ਕੇਜਰੀਵਾਲ ਦੇ ਘਰੋਂ ਆਉਂਦੇ ਆ? ਪੈਸਾ ਪੰਜਾਬ ਦਾ ਹੈ। ਜੀ ਜੀ। ਤੇ ਹੁਣ ਤੁਸੀਂ ਇਹ ਜਚਾ ਰਹੇ ਹੋ ਕਿ ਜੇ ਬਿਜਲੀ ਮਹਿੰਗੀ ਹੋ ਗਈ ਫਿਕਰ ਨਾ ਕਰਿਓ ਪੰਜਾਬ ਵਾਲਿਓ, ਮੁਫਤ ਬਿਜਲੀ ਵਾਲਿਆਂ ਨੂੰ ਮੁਫਤ ਬਿਜਲੀ ਮਿਲੂਗੀ। ਮੁਫਤ ਵਾਲਿਆਂ ਤੇ ਵੀ ਬੋਝ ਪਊਗਾ। ਜੀ ਜੀ ਜੀ। ਪਰ ਸਿੱਧਾ ਬੋਝ ਜਿਨ੍ਹਾਂ ਤੇ ਪੈਣਾ, ਜਿਹੜੇ ਅੱਜ ਦੀ ਤਰੀਕ ਚ ਬਿੱਲ ਦੇ ਰਹੇ ਨੇ, ਠੀਕ ਹੈ, ਉਹਨਾਂ ਦੇ ਵਿੱਚ 2 ਤਰ੍ਹਾਂ ਅਹਿਮ ਤੌਰ ਤੇ ਨੇ। ਸਾਡੀ ਇੰਡਸਟਰੀ, ਇੱਕ ਸਾਡੇ ਦਫ਼ਤਰ, ਦੁਕਾਨਦਾਰ, ਇਹ ਸਾਰਾ ਕੁਝ ਪ੍ਰਾਈਵੇਟ ਜਿਨ੍ਹਾਂ ਦੇ ਅਦਾਰੇ ਹੈ ਨਾ। ਜੀ ਜੀ। ਸੋ ਸਾਰੇ ਹੁਣ ਇਹਦੇ ਵਿੱਚੋਂ ਕਹਿੰਦੇ ਜੀ ਇੰਡਸਟਰੀ ਤੇ ਬੋਝ ਪੈਣਾ। ਇੰਡਸਟਰੀ ਵਾਲੇ ਕਹਿੰਦੇ ਜੀ ਇਕੱਠੇ ਹੋ ਜਾਓ, ਯੂਨੀਅਨ ਵਾਲੇ ਇਕੱਠੇ ਹੋ ਜਾਓ, ਆਹ ਹੋ ਜਾਓ। ਦੁਕਾਨਦਾਰ, ਪ੍ਰਾਈਵੇਟ ਕੰਪਨੀਆਂ, ਇੰਡਸਟਰੀ ਨੂੰ ਕਦੇ ਨਾ ਕਦੇ ਫੇਰ ਵੀ ਸਹੂਲਤ ਮਿਲ ਜਾਂਦੀ ਹੈ ਕਿ ਸ਼ਾਮ ਨੂੰ ਚਲਾਓਗੇ ਜੀ ਤਾਂ ਇੰਨੀ ਸਸਤੀ, ਰਾਤ ਨੂੰ ਚਲਾਓਗੇ ਤਾਂ ਜੀ ਆਹ ਸਹੂਲਤ। ਦਫ਼ਤਰ ਵਾਲੇ ਜਿਹੜੇ ਚੰਗੀਆਂ ਰਿਟਰਨਾਂ ਫਾਈਲ ਕਰਦੇ ਨੇ, ਚੰਗਾ ਭਰਦੇ ਨੇ, ਜਾਂ ਬੜੇ ਦੁਕਾਨਦਾਰ, ਬੜੇ ਸ਼ੋਰੂਮ, ਉਹਨਾਂ ਦਾ ਬਿੱਲ 5000 ਆਵੇ ਜਾਂ 7000 ਆ ਜਾਵੇ, ਕੋਈ ਫਰਕ ਨਹੀਂ ਪੈਣ ਲੱਗਿਆ। ਜੀ ਜੀ। ਪਰ ਜਿਹੜਾ ਪਿੰਡ, ਸ਼ਹਿਰ, ਕਸਬੇ ਚ ਵਿਚਾਰਾ ਇੱਕ ਲਾਟੂ ਬਾਲ ਕੇ ਦੁਕਾਨ ਚਲਾਉਂਦਾ ਹੈ, ਉਹ ਸ਼ਾਮ ਤੱਕ 10 ਗਾਹਕ ਭੁਗਤਾਉਣੇ, ਉਹਨਾਂ ਚੋਂ 8 ਕਹਿੰਦੇ ਕਾਪੀ ਤੇ ਲਿਖ ਲਈ, ਉੱਥੇ ਪੈਣਾ। ਜੀ ਬਿਲਕੁਲ ਬਿਲਕੁਲ ਬਿਲਕੁਲ। ਤੇ ਉਹਨਾਂ ਦੀ ਕਦੇ ਗੱਲੇ ਨਹੀਂ ਹੁੰਦੀ। ਬਿਲਕੁਲ ਸਹੀ ਹੈ। ਦੁਕਾਨਦਾਰ ਦੀ, ਛੋਟੀ ਧਿਰ ਦੀ, ਛੋਟੀ ਇੰਡਸਟਰੀ ਦੀ, ਛੋਟੇ ਕਿਰਤ ਕਰਨ ਵਾਲੇ ਕੰਮਾਂ ਦੀ, ਜਿਹੜਾ ਆਰਥਿਕ ਤੌਰ ਤੇ ਕਿਰਤ ਦੇ ਮਾਮਲੇ ਚ, ਕਮਾਈ ਦੇ ਮਾਮਲੇ ਛੋਟਾ ਹੈ, ਕੰਮ ਦੇ ਮਾਮਲੇ ਚ ਕੋਈ ਛੋਟਾ ਨਹੀਂ ਹੁੰਦਾ। ਸੋ ਉਹਨਾਂ ਦੇ ਉੱਤੇ ਜਿਹੜਾ ਅਸਰ ਪੈਣਾ, ਜਿਹਨੂੰ ਇਹ ਲੱਗਦਾ ਕਿ ਆਪਾਂ ਨੂੰ 300 ਯੂਨਿਟ ਮਾਫ ਹੈ, ਇਹਦਾ ਕੋਈ ਅਸਰ ਨਹੀਂ। ਜੀ ਮੈਂ ਦੱਸ ਦੇਵਾਂ ਕਿ ਬਾਦਲਾਂ ਨੇ ਜਦੋਂ ਮੋਟਰਾਂ ਦੇ ਬਿੱਲ ਮਾਫ ਕੀਤੇ ਸੀ ਤਾਂ 1997-98 687 ਕਰੋੜ ਦੀ ਸਬਸਿਡੀ ਪੈਂਦੀ ਸੀ ਪੰਜਾਬ ਦੇ ਸਿਰ ਤੇ। 687 ਕਰੋੜ ਜੀ, ਉਹ ਵੀ ਬਹੁਤ ਬੜੀ ਰਾਸ਼ੀ ਸੀ ਉਸ ਸਮੇਂ। ਹਾਂਜੀ, ਉਹਨਾਂ ਸਮੇਂ ਦੇ ਲਿਹਾਜ਼ ਨਾਲ। ਅੱਜ ਬਿਜਲੀ ਸਬਸਿਡੀ ਦੀ ਰਾਸ਼ੀ, ਚਾਹੇ ਉਹ ਘਰਾਂ ਦੇ ਬਿੱਲ ਨੇ, ਚਾਹੇ ਉਹ ਮੋਟਰ ਵਾਲੇ ਬਿੱਲ ਨੇ, ਸਾਰੇ ਮਿਲਾ ਕੇ 20,000 ਕਰੋੜ ਤੋਂ ਪਾਰ ਜਾ ਰਹੀ ਆ। ਹਾਂਜੀ ਹਾਂਜੀ, ਬਿਲਕੁਲ ਸਹੀ। ਜਦੋਂ ਹੁਣ ਵਾਧਾ ਹੋਇਆ ਤਾਂ ਇਹਦੇ ਨਾਲ ਸਬਸਿਡੀ ਦੀ ਰਾਸ਼ੀ ਵੀ ਤਾਂ ਵਧਣੀ ਆ। ਇਹਨਾਂ ਨੂੰ ਲੱਗਦਾ ਕਿ ਸਾਡੇ ਕਿਹੜਾ ਬਿੱਲ ਆਉਂਦਾ, ਆ 20,000 ਕਰੋੜ ਤੁਹਾਡੀ ਜੇਬ ਚੋਂ ਕੱਢ ਕੇ ਦਿੰਦੀਆਂ ਨੇ ਸਰਕਾਰਾਂ। ਬਿਲਕੁਲ ਸਹੀ ਹੈ। ਵਾਧਾ ਹੋਣਾ ਇਹ ਤੁਹਾਡੀ ਜੇਬ ਚੋਂ ਲੈਣਾ, ਤੁਹਾਡੀ ਹੋਣੀ ਜੀ। ਸੋ ਇਸ ਲਈ
ਫਿਰ ਚਾਹੇ ਉਹ ਵੈਟ ਚੋਂ ਆਇਆ ਪੈਸਾ ਹੋਵੇ, ਸਾਈਜ਼ ਵਾਲਾ ਹੋਵੇ, ਚਾਹੇ ਉਹ ਰੇਤੇ ਵਾਲਾ ਹੋਵੇ, ਚਾਹੇ ਉਹ ਪੈਟਰੋਲ ਡੀਜ਼ਲ ਵਾਲਾ ਹੋਵੇ, ਚਾਹੇ GST ਤੋਂ ਦਿੱਲੀ ਵਾਲਾ ਵਾਪਸ ਆਇਆ ਹੋਵੇ, ਉਹ ਪੰਜਾਬ ਦੇ ਲੋਕਾਂ ਦਾ ਪੈਸਾ ਹੀ ਹੈ। ਤੇ ਜਿਹੜਾ ਕਰਜ਼ਾ ਚੱਕ ਕੇ ਸਰਕਾਰ ਕਹਿੰਦੀ ਆ ਅਸੀਂ ਤਾਰ ਰਹੇ ਆ ਜੀ, ਜੋ ਕਰਜ਼ੇ ਦੀਆਂ ਕਿਸ਼ਤਾਂ ਵੀ ਆਪਾਂ ਹੀ ਤਾਰਨੀਆਂ, ਸਰਕਾਰ ਨੇ ਤਾਂ ਕਦੇ ਤੁਰ ਜਾਣਾ ਜੀ। ਬਿਲਕੁਲ, ਉਹ ਕਿਸ਼ਤਾਂ ਸਾਡੇ ਤੇ ਖੜੀਆਂ ਰਹਿਣੀਆਂ। ਸੋ ਇਸ ਲਈ ਬਿਜਲੀ ਜਦੋਂ ਮਹਿੰਗੀ ਹੋਈ ਤਾਂ ਜਿਹੜੇ ਬਿੱਲ ਦਿੰਦੇ ਆ ਉਹਨਾਂ ਤੇ ਵੀ ਬੋਝ ਪੈਣਾ, ਜਿਹੜੇ ਬਿੱਲ ਨਹੀਂ ਦਿੰਦੇ ਉਹਨਾਂ ਤੇ ਵੀ ਬੋਝ ਪੈਣਾ। ਤੇ ਇਸ ਲਈ ਇਹ ਬੋਝ ਲਈ ਪੰਜਾਬ ਨੂੰ ਤਿਆਰ ਰਹਿਣ ਦੀ ਲੋੜ ਹੈ। ਅਸਲ ਦੇ ਵਿੱਚ ਚੰਨੀ ਹੋਰਾਂ ਨੇ ਜਦੋਂ ਦਰਾਂ ਘਟਾਈਆਂ ਤੇ ਉਹ ਤੋਂ ਬਾਅਦ ਜਦੋਂ ਹੁਣ ਇਹਨਾਂ ਨੇ ਮੁਫਤ ਬਿਜਲੀ ਵਾਲਾ ਫਾਰਮੂਲਾ ਬਿਲਕੁਲ ਲਾਗੂ ਕੀਤਾ, ਉਹ ਤੋਂ ਬਾਅਦ ਪਾਵਰਕੌਮ ਦੀ ਹਾਲਤ ਬਹੁਤ ਪਤਲੀ ਹੁੰਦੀ ਜਾ ਰਹੀ ਆ, ਔਰ ਇੱਧਰ ਸਾਡੀ ਸਬਸਿਡੀ ਦਾ ਬੋਝ ਲਗਾਤਾਰ ਵੱਧਦਾ ਜਾ ਰਿਹਾ। ਦੋਵੇਂ ਪਾਸੇ ਨੂੰ ਪੰਜਾਬ ਫਿਸ ਰਿਹਾ ਜੀ। ਸ਼ਰਮਾ ਜੀ, ਸਿਆਣੇ ਕਹਿੰਦੇ ਆ ਕਿ ਚਾਹੇ ਖਰਬੂਜਾ ਚਾਕੂ ਤੇ ਡਿੱਗੇ ਤੇ ਚਾਹੇ ਚਾਕੂ ਖਰਬੂਜੇ ਤੇ ਡਿੱਗੇ, ਕੱਟਿਆ ਖਰਬੂਜਾ ਹੀ ਜਾਂਦਾ। ਹਾਂਜੀ, ਚਾਹੇ ਤੁਸੀਂ ਬੱਸ ਤੇ ਚੜ੍ਹ ਜਾਓ ਚਾਹੇ ਬੱਸ ਤੁਹਾਡੇ ਤੇ ਚੜ੍ਹ ਜਾਏ, ਟਿਕਟ ਤੁਹਾਡੀ ਲੱਗਣੀ ਹੈ। ਇਹ ਗੱਲ ਸਾਨੂੰ ਯਾਦ ਰੱਖਣੀ ਚਾਹੀਦੀ ਹੈ।